ਬਿਸਮਿਲ੍ਲਾ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਅਸੀਂ ਗੱਲ ਕਰ ਰਹੇ ਸਾਂ ਪਹਿਲੀ ਜੰਗ ਅਜ਼ੀਮ ਦੇ ਵਿਚਕਾਰ ਹਿੰਦੁਸਤਾਨ ਦੇ ਹਾਲਾਤਾਂ ਦੀ। ਪੰਜਾਬੀਆਂ ਸਣੇ ਹਿੰਦੁਸਤਾਨ ਦੀ ਅੰਗਰੇਜ਼ ਸਰਕਾਰ ਵਿੱਚ ਜ਼ਬਰਦਸਤੀ ਭਰਤੀ ਅਤੇ 1 ਲੱਖ ਦੇ ਕਰੀਬ ਪੰਜਾਬੀ ਜਵਾਨਾਂ ਦੀ ਮੌਤ ਮਗਰੋਂ ਹਾਲਾਤ ਬਹੁਤ ਵਿਗੜ ਰਹੇ ਸਨ। ਇਸੇ ਵਿਚਕਾਰ ਤੌਣ ਦੀ ਬਿਮਾਰੀ ਫੈਲੀ ਅਤੇ ਤਾਰੀਖੀ ਦਸਤਾਵੇਜ਼ ਦੇ ਮੁਤਾਬਕ 70 ਲੱਖ ਦੇ ਕਰੀਬ ਹਿੰਦੁਸਤਾਨੀ ਜ਼ਿੰਦਗੀ ਦੀ ਬਾਜ਼ੀ ਹਾਰ ਗਏ। ਇਸੇ ਵਿਚਕਾਰ ਅੰਗਰੇਜ਼ ਨੇ ਜੰਗ ਅਜ਼ੀਮ ਵਿੱਚ ਹੋਣ ਵਾਲੇ ਖਸਾਰੇ ਨੂੰ ਪੂਰਾ ਕਰਨ ਲਈ ਹਿੰਦੁਸਤਾਨ ਦਾ ਸਰਕਾਰੀ ਖਜ਼ਾਨਾ ਖਾਲੀ ਕਰਕੇ ਟੈਕਸਾਂ ਦੀ ਸ਼ਰ੍ਹਾਂ ਵਧਾ ਛੱਡੀ। ਆਮ ਬੰਦੇ ਲਈ ਇਹਨਾਂ ਟੈਕਸਾਂ ਦਾ ਭਾਰ ਚੁੱਕਣਾ ਨਾਮੁਮਕਿਨ ਸੀ। ਰੱਦੇ ਅਮਲ ਵਧਿਆ ਅਤੇ ਲੋਕਾਂ ਨੇ ਸਰਕਾਰ ਦੇ ਖਿਲਾਫ ਮੁਜ਼ਾਹਰੇ ਸ਼ੁਰੂ ਕਰ ਦਿੱਤੇ। ਇਹਨਾਂ ਮੁਜ਼ਾਹਰੇ ਤੋਂ ਖੌਫਜ਼ਦਾ ਅੰਗਰੇਜ਼ ਸਰਕਾਰ ਨੇ 1915 ਵਿੱਚ ਡਿਫੈਂਸ ਆਫ ਇੰਡੀਆ ਦੇ ਨਾਂ ਤੋਂ ਇੱਕ ਅਜਿਹਾ ਕਾਲਾ ਕਾਨੂੰਨ ਪਾਸ ਕੀਤਾ ਜਿਹਦੀ ਰੂਹ ਨਾਲ ਸਿਆਸੀ ਸਰਗਰਮੀਆਂ ਉੱਤੇ ਮੁਕੰਮਲ ਪਾਬੰਦੀ ਆਇਦ ਕਰਤੀ ਗਈ। ਖਿਆਲ ਕੀਤਾ ਜਾ ਰਿਹਾ ਸੀ ਕਿ ਅੰਗਰੇਜ਼ ਜੰਗ ਖਤਮ ਹੋਣ ਮਗਰੋਂ ਇਸ ਕਾਨੂੰਨ ਨੂੰ ਨਰਮ ਕਰ ਦੇਵੇਗਾ ਜਾਂ ਇਹਦਾ ਖਾਤਮਾ ਕਰਕੇ ਹਿੰਦੁਸਤਾਨੀਆਂ ਨੂੰ ਸਿਆਸੀ ਸਰਗਰਮੀਆਂ ਦੀ ਮੁਕੰਮਲ ਇਜਾਜ਼ਤ ਦੇ ਦਿੱਤੀ ਜਾਏਗੀ, ਪਰ ਇੰਝ ਨਾ ਹੋਇਆ। ਅੰਗਰੇਜ਼ ਨੇ ਜੰਗ ਮੁੱਕਣ ਮਗਰੋਂ ਹਿੰਦੁਸਤਾਨੀਆਂ ਉੱਤੇ ਅਰਸਾ ਆਜ਼ਾਦ ਮਜ਼ੀਦ ਤੰਗ ਕਰਤਾ। ਡਿਫੈਂਸ ਆਫ ਇੰਡੀਆ ਦਾ ਕਾਲਾ ਕਾਨੂੰਨ ਕੀ ਮੁਕਾਣਾ ਸੀ, ਇਹਨੂੰ ਹੋਰ ਸਖਤ ਬਣਾ ਕੇ ਰੋਲਟ ਐਕਟ ਦਾ ਨਾਂ ਦੇ ਦਿੱਤਾ ਗਿਆ, ਜਿਹਨੇ ਮੁਕੰਮਲ ਤੌਰ 'ਤੇ ਸ਼ਹਿਰੀਆਂ ਨੂੰ ਬੁਨਿਆਦੀ ਹਕੂਕ ਤੋਂ ਮਹਿਰੂਮ ਕਰਤਾ। ਇਸ ਕਾਨੂੰਨ ਦੇ ਮੁਤਾਬਕ ਪੁਲਿਸ ਜਿਹਨੂੰ ਚਾਹੁੰਦੀ ਸ਼ੱਕ ਦੀ ਬੁਨਿਆਦ 'ਤੇ ਜੇਲ੍ਹ ਛੱਡ ਦਿੰਦੀ। ਜ਼ੁਲਮ ਦਾ ਇੱਕ ਬਾਜ਼ਾਰ ਗਰਮ ਹੋ ਗਿਆ, ਜਿਹਦੇ ਵਿੱਚ ਹਿੰਦੁਸਤਾਨੀਆਂ ਨੂੰ ਬੁਰੀ ਤਰ੍ਹਾਂ ਤਸ਼ੱਦਦ ਦਾ ਨਿਸ਼ਾਨਾ ਬਣਾਇਆ ਜਾਣ ਲੱਗ ਪਿਆ। ਉਸ ਵੇਲੇ ਜਿਹੜੇ ਵੀ ਕਾਨੂੰਨ ਸਾਜ਼ ਸਨ, ਉਹਨਾਂ ਸਭ ਨੇ ਇਸ ਕਾਨੂੰਨ ਦੀ ਮੁਖਾਲਫਤ ਕੀਤੀ। ਕਾਇਦੇ ਆਜ਼ਮ ਨੇ ਇਤਜਾਜ਼ਨ ਕੌਂਸਲ ਤੋਂ ਅਸਤੀਫਾ ਦੇ ਦਿੱਤਾ ਅਤੇ ਆਖਿਆ ਕਿ ਇਸ ਕਾਨੂੰਨ ਦੀ ਮੌਜੂਦਗੀ ਵਿੱਚ ਰਿਆਸਤ ਆਪਣਾ ਵਜੂਦ ਖਤਮ ਕਰ ਚੁੱਕੀ ਹੈ। ਇਹਦੇ ਵਿੱਚ ਸ਼ੱਕ ਵੀ ਕੋਈ ਨਹੀਂ ਸੀ ਕਿ ਅਜਿਹਾ ਕਾਨੂੰਨ ਰਿਆਸਤ ਨਾਲ ਇੱਕ ਜ਼ਾਲਮਾਨਾ ਰੂਪ ਅਖਤਿਆਰ ਕਰ ਗਈ, ਜਿੱਥੇ ਕਿਸੇ ਨੂੰ ਵੀ ਸਿਰਫ ਔਰ ਸਿਰਫ ਇਲਜ਼ਾਮ ਦੀ ਬੁਨਿਆਦ 'ਤੇ ਸਜ਼ਾ ਸੁਣਾ ਦਿੱਤੀ ਜਾਂਦੀ। ਇਖਤਿਆਰ ਪੁਲਿਸ ਕੋਲ ਸਨ, ਉਹ ਜਿਹਨੂੰ ਚਾਹੁੰਦੀ ਜਿਸ ਤਰ੍ਹਾਂ ਸਮਝਦੀ ਕੈਦ ਕਰ ਛੱਡਦੀ। ਇਹ ਕਾਨੂੰਨ 18 ਮਾਰਚ 1919 ਨੂੰ ਮਨਜ਼ੂਰ ਹੋਇਆ, ਜਿਹਦੇ ਰੱਦੇ-ਅਮਲ ਵਿੱਚ ਕਾਂਗਰਸ ਨੇ ਵੀ ਹੜਤਾਲ ਦੀ ਕਾਲ ਦੇ ਦਿੱਤੀ। ਹੜਤਾਲ ਅਤੇ ਇhtਜਾਜ ਦੇ ਦੌਰਾਨ ਦਿੱਲੀ ਪੁਲਿਸ ਦੀ ਫਾਇਰਿੰਗ ਨਾਲ 10 ਬੰਦੇ ਮਾਰੇ ਗਏ। ਕਾਂਗਰਸੀ ਰਹਿਨੁਮਾ ਡਾਕਟਰ ਸੈਫੂਦੀਨ ਕੁਚਲੂ ਅਤੇ ਡਾਕਟਰ ਸਤਿਆਪਾਲ ਨੂੰ ਵੀ ਨਜ਼ਰਬੰਦ ਕਰ ਦਿੱਤਾ। ਇਹਨਾਂ ਦੋਵਾਂ ਸ਼ਖਸੀਅਤ ਨੇ ਹੀ ਜਲਿਆਂਵਾਲਾ ਬਾਗ ਦੇ ਜਲਸੇ ਦੀ ਸਦਾਰਤ ਵੀ ਕਰਨੀ ਸੀ। ਰੋਲਟ ਐਕਟ ਦੇ ਖਿਲਾਫ ਲਾਹੌਰ, ਗੁਜਰਾਂਵਾਲਾ, ਪਿੰਡੀ ਅਤੇ ਕਸੂਰ ਵਿੱਚ ਵੀ ਸ਼ਦੀਦ ਇhtਜਾਜ ਹੋਇਆ। ਅੰਗਰੇਜ਼ ਨੇ ਲਾਠੀਚਾਰਜ ਕੀਤਾ ਅਤੇ ਇhtਜਾਜ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਕੇ ਬਦਤਰੀਨ ਤਸ਼ੱਦਦ ਦਾ ਨਿਸ਼ਾਨਾ ਬਣਾਇਆ ਗਿਆ। ਇਸ ਵਿਚਕਾਰ ਕਸੂਰ ਹੋਣ ਵਾਲੇ ਮੁਜ਼ਾਹਰੇ ਨੂੰ ਅੰਗਰੇਜ਼ ਸਰਕਾਰ ਨੇ ਤਾਕਤ ਦੇ ਜ਼ੋਰ 'ਤੇ ਕੁਚਲਣ ਦੀ ਕੋਸ਼ਿਸ਼ ਕੀਤੀ। ਇੱਥੇ ਵੀ ਗੋਲੀ ਚਲਾਈ ਗਈ, ਜਿਹਦੇ ਨਤੀਜੇ ਵਿੱਚ 1 ਦਰਜਨ ਦੇ ਕਰੀਬ ਮੁਜ਼ਾਹਰੀਨ ਹਲਾਕ ਹੋ ਗਏ। ਇੰਝ ਹੀ ਗੁਜਰਾਂਵਾਲੇ ਵਿੱਚ ਜਿਹੜਾ ਮੁਜ਼ਾਹਰਾ ਹੋਇਆ, ਉੱਥੇ ਵੀ ਗੋਲੀ ਚੱਲੀ ਅਤੇ ਬਦਤਰੀਨ ਲਾਠੀਚਾਰਜ ਕੀਤਾ ਗਿਆ। ਮੁਲਕ ਦੇ ਕੋਨੇ-ਕੋਨੇ ਵਿੱਚ ਆਜ਼ਾਦੀ ਦੇ ਚਾਹੀਵਾਨ ਮੁਜ਼ਾਹਰੇ ਕਰ ਰਹੇ ਸਨ, ਜਿਹਨੂੰ ਰੋਕਣ ਲਈ ਅੰਗਰੇਜ਼ ਸਰਕਾਰ ਹਰ ਤਰ੍ਹਾਂ ਦਾ ਗੈਰ ਕਾਨੂੰਨੀ ਹਥਕੰਡਾ ਇਸਤੇਮਾਲ ਕਰਦੀ ਸੀ। 13 ਅਪ੍ਰੈਲ 1919 ਦੇ ਦਿਨ ਜਲਿਆਂਵਾਲਾ ਬਾਗ ਵਿੱਚ 25 ਤੋਂ 30 ਹਜ਼ਾਰ ਲੋਕ ਜਮ੍ਹਾਂ ਸਨ। ਇਹ ਲੋਕ ਆਜ਼ਾਦੀ ਲਈ ਮੁਜ਼ਾਹਰਾ ਕਰਨ ਦੇ ਨਾਲ ਨਾਲ ਵਿਸਾਖੀ ਦੇ ਮੇਲੇ ਵੀ ਰਲਤ ਕਰਨ ਲਈ ਆਏ ਸਨ। ਵਿਸਾਖੀ ਦਾ ਮੇਲਾ ਪੰਜਾਬ ਦਾ ਉਹ ਤਾਰੀਖੀ ਤਿਉਹਾਰ ਹੈ ਜਦੋਂ ਲੋਕ ਖੁਸ਼ੀਆਂ ਦੇ ਗੀਤ ਗਾਉਂਦੇ ਨੇ। ਜਲਿਆਂਵਾਲਾ ਬਾਗ ਵਿੱਚ ਜਿਹੜੇ ਲੋਕ ਆਏ ਸਨ, ਉਹਨਾਂ ਵਿੱਚੋਂ ਬਹੁਤ ਸਾਰਿਆਂ ਨੂੰ ਤਾਂ ਜਲਸੇ ਦਾ ਪਤਾ ਹੀ ਨਹੀਂ ਸੀ। ਉਹ ਵੀ ਇਨਕਲਾਬੀਆਂ ਦੀ ਤਕਰੀਰ ਸੁਣ ਲਈ ਜਲਸੇ ਦੇ ਰਲਤੀ ਹੋ ਗਿਆ। ਇਸ ਵਿਚਕਾਰ ਅੰਗਰੇਜ਼ ਫੈਸਲਾ ਕਰ ਚੁੱਕਿਆ ਸੀ ਕਿ ਕਿਸੇ ਵੀ ਤਰ੍ਹਾਂ ਮੁਜ਼ਾਹਰਾ ਕਰਨ ਵਾਲੇ ਰੋਕਣਾ ਹੈ। ਗਵਰਨਰ ਪੰਜਾਬ ਨੇ ਬ੍ਰਿਗੇਡੀਅਰ ਡਾਇਰ ਨੂੰ ਹੁਕਮ ਦਿੱਤਾ ਕਿ ਤੂੰ ਜੋ ਮਰਜ਼ੀ ਕਰ, ਮੈਨੂੰ ਪੰਜਾਬ ਵਿੱਚ ਮੁਜ਼ਾਹਰੇ ਨਹੀਂ ਚਾਹੀਦੇ। ਬ੍ਰਿਗੇਡੀਅਰ ਡਾਇਰ ਨੇ ਗੋਰਖਾ ਰਾਈਫਲ ਦੀ ਇੱਕ ਟੋਲੀ ਆਪਣੇ ਨਾਲ ਲਈ। 25 ਗੋਰਖੇ ਅਤੇ ਉਹਨਾਂ ਦੇ ਨਾਲ 25 ਬਲੋਚ ਫੌਜੀ, ਜਿਨ੍ਹਾਂ ਨੇ ਜਲਿਆਂਵਾਲਾ ਬਾਗ ਦੇ ਦਰਵਾਜ਼ੇ ਬੰਦ ਕਰਕੇ ਪੋਜ਼ੀਸ਼ਨਾਂ ਸਾਂਭ ਲਈਆਂ। ਇਸ ਤੋਂ ਪਹਿਲਾਂ ਕਿ ਵਿਸਾਖੀ ਦੇ ਮੇਲੇ ਵਿੱਚ ਆਉਣ ਵਾਲੇ ਗੈਰ ਸਿਆਸੀ ਲੋਕ, ਜ਼ਨਾਨੀਆਂ ਅਤੇ ਬਾਲ ਇੱਥੋਂ ਨਿਕਲਦੇ, ਉਹਨਾਂ ਸਭ ਨੂੰ ਨਿਸ਼ਾਨੇ ਉੱਤੇ ਲੈ ਲਿਆ ਗਿਆ। ਇਸ ਥਾਵੇਂ ਸਿਆਸੀ ਕਾਰਕੁਨਾਂ ਅਤੇ ਆਮ ਲੋਕਾਂ ਦੀ ਕੋਈ ਤਮੀਜ਼ ਨਹੀਂ ਕੀਤੀ ਗਈ। ਉਹ ਲੋਕ ਜਿਹੜੇ ਰੋਲਟ ਐਕਟ ਦੇ ਖਿਲਾਫ ਜਲਸਾ ਕਰਨ ਆਏ ਸੀ ਔਰ ਉਹ ਜਿਹੜੇ ਵਿਸਾਖੀ ਦੇ ਮੇਲੇ ਦੀ ਖੁਸ਼ੀ ਮਨਾਉਣ ਆਏ ਸੀ, ਉਹ ਸਾਰੇ ਇੱਕਮੁੱਕ ਹੋ ਗਏ। ਅੰਗਰੇਜ਼ ਸਿਪਾਹੀਆਂ ਨੇ ਪੋਜ਼ੀਸ਼ਨਾਂ ਲੈ ਕੇ ਡਾਇਰ ਵੱਲ ਵੇਖਿਆ, ਜਿਹਨੇ ਇਸ਼ਾਰਾ ਕੀਤਾ ਕਿ ਫਾਇਰ ਕਰ ਦਿਓ। ਬੰਦੂਕਾਂ ਦੀਆਂ ਨਾਲੀਆਂ ਵਿੱਚੋਂ ਅੱਗ ਅਤੇ ਬਾਰੂਦ
ਮੌਤ ਬਣ ਕੇ ਨਿਕਲੀ ਤੇ 69 ਪੰਜਾਬੀਆਂ ਦੇ ਜੁੱਸੇ ਛਾਨੀ ਕਰਕੇ ਤਾਰੀਖ ਦਾ ਉਹ ਬਦਤਰੀਨ ਬਾਬ ਲਿਖਣ ਲੱਗ ਪਈ, ਜਿਹਨੂੰ ਅੰਗਰੇਜ਼ ਸਰਕਾਰ ਦੇ ਮੱਥੇ ਦੀ ਸਭ ਤੋਂ ਵੱਡੀ ਕਾਲਖ ਆਖਿਆ ਜਾਂਦਾ ਹੈ। ਡਾਇਰ ਦੇ ਹੁਕਮ ਮੁਤਾਬਕ ਕੋਈ ਤਮੀਜ਼ ਨਾ ਕੀਤੀ ਗਈ। ਜਿਹੜੇ ਲੋਕ ਆਪਣੀਆਂ ਜਾਨਾਂ ਬਚਾਉਣ ਲਈ ਭੋਏ ਤੇ ਲੰਮਿਆਂ ਪੈ ਗਿਆ, ਉਹਨਾਂ ਨੂੰ ਵੀ ਤਸ਼ੱਦਦ ਦਾ ਨਿਸ਼ਾਨਾ ਬਣਾ ਕੇ ਮਾਰਿਆ ਗਿਆ। ਜਦ ਇਹ ਸਾਹਮਣੇ ਹੋ ਰਿਹਾ ਸੀ ਤੇ ਸ਼ਾਮਾਂ ਦੀਆਂ ਬਾਂਗਾਂ ਦਾ ਵੇਲਾ ਸੀ। ਅੰਗਰੇਜ਼ ਸੈਂਕੜੇ ਲੋਕਾਂ ਨੂੰ ਕਤਲ ਕਰਕੇ ਤੇ ਹਜ਼ਾਰਾਂ ਜ਼ਖਮੀਆਂ ਨੂੰ ਛੱਡ ਕੇ ਵਾਪਸ ਪਰਤ ਗਿਆ। ਇਸ ਤੋਂ ਵੱਡਾ ਜ਼ੁਲਮ ਇਹ ਹੋਇਆ ਕਿ ਸ਼ਹਿਰ 'ਚ ਬਦਤਰੀਨ ਕਰਫਿਊ ਦਾ ਐਲਾਨ ਕਰਤਾ ਗਿਆ। ਮਤਲਬ ਜਿਹੜੇ ਲੋਕ ਤਾਂ ਜਲਿਆਂਵਾਲਾ ਬਾਗ ਵਿੱਚ ਮਾਰੇ ਗਏ, ਉਹਨਾਂ ਦੀ ਕਹਾਣੀ ਇੱਕ ਪਾਸੇ ਰਹੀ। ਜਿਹੜੇ ਜ਼ਖਮੀ ਸਨ ਉਹ ਬਗੈਰ ਕਿਸੇ ਮਦਦ ਦੇ ਤੜਪਦੇ ਰਹੇ, ਉਹਨਾਂ ਨੂੰ ਕੋਈ ਬਚਾਉਣ ਲਈ ਨਹੀਂ ਆਇਆ। ਰਾਤੀ ਅੰਮ੍ਰਿਤਸਰ ਦੇ ਆਵਾਰਾ ਕੁੱਤੇ ਇਸ ਧਰਤੀ ਦੇ ਪੁੱਤਰਾਂ ਦੀਆਂ ਲਾਸ਼ਾਂ ਭੰਬੋੜਦੇ ਰਹੇ, ਬੂਟੀਆਂ ਨੋਚਦੇ ਰਹੇ, ਪਰ ਕਿਸੇ ਦੀ ਮਦਦ ਲਈ ਕੋਈ ਨਹੀਂ ਆਇਆ। ਜਿਹਨਾਂ ਦੇ ਪਿਆਰੇ ਇੱਥੇ ਬੇਯਾਰੋ ਮਦਦਗਾਰ ਸਨ, ਉਹ ਆਉਣਾ ਚਾਹੁੰਦੇ ਸਨ, ਪਰ ਉਹਨਾਂ ਨੂੰ ਬਾਹਰ ਨਿਕਲਣ 'ਤੇ ਗੋਲੀ ਦਾ ਹੁਕਮ ਸੀ। ਅੰਗਰੇਜ਼ ਦੀ ਆਪਣੀ ਲਿਖੀ ਹੋਈ ਤਾਰੀਖ ਵਿੱਚ ਇਹ ਤਸਦੀਕੀ ਮਾਲੂਮਾਤ ਮੌਜੂਦ ਨੇ ਕਿ 13 ਅਪ੍ਰੈਲ ਦੀ ਰਾਤ ਜਦ ਇਹ ਸਾਕਾ ਵਾਪਰਿਆ, ਉਸ ਰਾਤ ਅੰਮ੍ਰਿਤਸਰ ਵਿੱਚ 12 ਲੋਕਾਂ ਨੂੰ ਕਰਫਿਊ ਦੀ ਖਿਲਾਫਵਰਜ਼ੀ ਪਰ ਗੋਲੀ ਮਾਰ ਦਿੱਤੀ ਗਈ। ਜਲਿਆਂਵਾਲਾ ਸਾਹਨਿਆ ਏਡੀ ਖੌਫਨਾਕ ਵਾਰਦਾਤ ਸੀ, ਜਿਹਨੇ ਪੂਰੇ ਹਿੰਦੁਸਤਾਨ ਨੂੰ ਹਿਲਾ ਕੇ ਰੱਖਤਾ। ਜਿਨ੍ਹਾਂ ਲੋਕਾਂ ਨੇ ਅਗਲੇ ਦਿਨ ਬਾਗ ਦਾ ਮੰਜ਼ਰ ਵੇਖਿਆ, ਉਹ ਪੂਰੀ ਤਰ੍ਹਾਂ ਖੌਫ ਨਾਲ ਕੰਬ ਗਿਆ। ਕਿਸੇ ਦੀ ਅੱਖ ਵਿੱਚ ਗੋਲੀ ਵੱਜੀ ਸੀ, ਕਿਸੇ ਦਾ ਚਿਹਰਾ ਮਸਖ ਤੇ ਕਿਸੇ ਦਾ ਢਿੱਡ ਪਾੜ ਕੇ ਆਂਦਰਾਂ ਬਾਹਰ। ਬਹੁਤ ਸਾਰੀਆਂ ਲਾਸ਼ਾਂ ਕੁੱਤਿਆਂ ਮਸਖ ਕਰਤੀਆਂ ਸਨ ਤੇ ਅਗਲੀ ਸਵੇਰ ਕਾਂ ਤੇ ਇੱਲਾਂ ਵੀ ਆਪਣਾ ਢਿੱਡ ਭਰਨ ਲਈ ਇਨਸਾਨੀਅਤ ਦਾ ਤਮਾਸ਼ਾ ਕਰ ਰਹੀਆਂ ਸਨ। ਅੰਗਰੇਜ਼ ਸਰਕਾਰ ਦੀ ਆਪਣੀ ਮਾਲੂਮਾਤ ਦੇ ਮੁਤਾਬਕ ਡਾਇਰ ਦੇ ਹੁਕਮ ਉੱਤੇ ਮੁਸਲਸਲ 10 ਮਿੰਟ ਗੋਲੀਆਂ ਚਲਾਈਆਂ ਗਈਆਂ। 1650 ਰਾਊਂਡ ਖਾਲੀ ਹੋਏ। ਇਸ ਵਾਕਿਏ ਦੀ ਤਹਿਕੀਕਾਤ ਕਰਨ ਵਾਲੀ ਕਮੇਟੀ, ਜਿਹਨੂੰ ਹੰਟਰ ਕਮੇਟੀ ਦਾ ਨਾਂ ਦਿੱਤਾ ਜਾਂਦਾ ਹੈ, ਉਹਦੇ ਮੁਤਾਬਕ 379 ਬੰਦੇ ਮਾਰੇ ਗਏ, ਜਿਨ੍ਹਾਂ ਵਿੱਚ 337 ਮਰਦ ਤੇ 41 ਬਾਲ ਸਨ। ਇਹਨਾਂ ਦਸਤਾਵੇਜ਼ ਦੇ ਮੁਤਾਬਕ ਡਾਇਰ ਨੇ ਜਦ ਗਵਰਨਰ ਪੰਜਾਬ ਨੂੰ ਇਤਲਾਹ ਦਿੱਤੀ ਤੇ ਉਹਦੇ ਵਿੱਚ ਦੱਸਿਆ ਗਿਆ ਕਿ 200 ਬੰਦੇ ਮਾਰੇ ਗਏ ਨੇ। ਇਹਦੇ ਬਰਕਸ ਜਿਹੜੇ ਇਸ ਵਾਕਿਆ ਨੂੰ ਅੱਖੀਂ ਵੇਖਣ ਵਾਲੇ ਸਨ, ਉਹਨਾਂ ਦੇ ਮੁਤਾਬਕ ਮਾਰੇ ਜਾਣ ਵਾਲੇ ਦੀ ਗਿਣਤੀ ਘੱਟੋ ਘੱਟ 1000 ਸੀ ਤੇ ਜਿਹੜੇ ਜ਼ਖਮੀ ਹੋਏ ਉਹ 6 ਤੋਂ 7 ਹਜ਼ਾਰ ਸਨ। ਇਹਨਾਂ ਵਿੱਚੋਂ ਬਹੁਤ ਸਾਰੇ ਅਜਿਹੇ ਸਨ ਜਿਹੜੇ ਘਰਾਂ ਜਾ ਕੇ ਪੂਰੇ ਹੋਏ। ਇਸ ਸਾਨੇ ਨੇ ਆਜ਼ਾਦੀ ਦੀ ਤਾਰੀਖ ਨੂੰ ਅਜਿਹਾ ਰੱਦੇਮਲ ਬਣਾ ਦਿੱਤਾ ਜਿਹੜਾ ਅੰਗਰੇਜ਼ ਲਈ ਕਿਸੇ ਡਰਾਉਣੇ ਖ਼ਾਬ ਤੋਂ ਘੱਟ ਨਹੀਂ ਸੀ। ਥਾਂ ਥਾਂ 'ਤੇ ਮੁਜ਼ਾਹਰੇ ਹੋਣ ਲੱਗ ਪਏ ਤੇ ਅੰਗਰੇਜ਼ ਸਰਕਾਰ ਦਾ ਨਿਜ਼ਾਮ ਬੁਰੀ ਤਰ੍ਹਾਂ ਮਫਲੂਜ ਹੋ ਗਿਆ। ਤਾਰ ਸਰਵਿਸ ਮੁਅੱਤਲ ਕਰਤੀ ਗਈ, ਟ੍ਰੇਨਾਂ ਰੋਕ ਦਿੱਤੀਆਂ ਗਈਆਂ ਤੇ ਸੜਕਾਂ ਉੱਤੇ ਹਿੰਦੁਸਤਾਨ ਦੇ ਵਾਸੀਆਂ ਨੇ ਸ਼ਦੀਦ ਇਤਜਾਜ ਕਰਨਾ ਸ਼ੁਰੂ ਕਰ ਦਿੱਤਾ। ਇਹ ਇਤਜਾਜ ਹਿੰਦੁਸਤਾਨ ਦੇ ਦੂਜੇ ਸ਼ਹਿਰਾਂ ਵਿੱਚ ਵੀ ਹੋਇਆ, ਪਰ ਇਸ ਦੀ ਜੋ ਸ਼ਿੱਦਤ ਪੰਜਾਬ ਵਿੱਚ ਸੀ, ਉਹ ਹੋਰ ਕਿਸੇ ਤਰ੍ਹਾਂ ਵਿਖਾਈ ਨਹੀਂ ਦਿੰਦੀ। ਇਹਦੀ ਸਭ ਤੋਂ ਵੱਡੀ ਵਜ੍ਹਾ ਇਹ ਸੀ ਕਿ ਅੰਗਰੇਜ਼ ਸਰਕਾਰ ਦੇ ਖਿਲਾਫ ਜਿਸ ਜਜ਼ਬੇ ਤੇ ਦਲੇਰੀ ਨਾਲ ਪੰਜਾਬ ਲੜਿਆ, ਹੋਰ ਕੋਈ ਰਿਆਸਤ ਜਾਂ ਸੂਬਾ ਇੰਨੀ ਬੇਜਿਗਰੀ ਨਾਲ ਆਪਣੀ ਆਜ਼ਾਦੀ ਦੀ ਜੰਗ ਨਹੀਂ ਲੜਿਆ। ਇਹਦੇ ਬਾਵਜੂਦ ਤਾਰੀਖ ਨੂੰ ਮਸਖ ਕਰਨ ਵਾਲੇ ਪੰਜਾਬੀਆਂ ਦੇ ਖਿਲਾਫ ਪ੍ਰੋਪੇਗੈਂਡਾ ਕਰਦੇ ਨੇ, ਹਾਲਾਂਕਿ ਆਜ਼ਾਦੀ ਦੀ ਜੰਗ ਲੜਨ ਵਾਲੇ ਪੰਜਾਬੀ ਸਨ। ਇਸ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਜ਼ਿਆਦਾ ਕੁਰਬਾਨੀ ਪੰਜਾਬੀਆਂ ਨੇ ਦਿੱਤੀਆਂ ਔਰ ਸਭ ਤੋਂ ਜ਼ਿਆਦਾ ਸ਼ਹਾਦਤਾਂ ਵੀ ਇਸੇ ਕੌਮ ਦੀਆਂ ਹੋਈਆਂ। ਸੱਜਣੋ ਤੇ ਬੇਲੀਓ, ਅਸੀਂ ਆਜ਼ਾਦੀ ਦੇ ਹਵਾਲੇ ਨਾਲ ਜਿਹੜੇ ਮੁਗਾਲਤੇ ਦੂਰ ਕਰ ਰਹੇ ਹਾਂ, ਤੁਸੀਂ ਵੀ ਇਸ ਹਵਾਲੇ ਨਾਲ ਆਪਣੀ ਰਾਏ ਦਾ ਇਜ਼ਹਾਰ ਕਰੋ। ਆਪਣੇ ਬੱਚਿਆਂ ਨੂੰ ਇਹ ਦੱਸੋ ਕਿ ਦੇਸ਼ ਪੰਜਾਬ ਦੇ ਵਾਸੀਆਂ ਨੇ ਕਿਵੇਂ ਆਪਣੇ ਹੱਕਾਂ ਦੀ ਜੰਗ ਲੜੀ ਤੇ ਕਿੰਨੀਆਂ ਕੁਰਬਾਨੀਆਂ ਮਗਰੋਂ ਸਾਨੂੰ ਆਜ਼ਾਦੀ ਹਾਸਲ ਹੋਈ। ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਤਾਰੀਖੀ ਹਕੀਕਤਾਂ ਦੱਸਣੀਆਂ ਬਹੁਤ ਜ਼ਰੂਰੀ ਨੇ, ਤਾਂ ਜੇ ਸਾਡੇ ਦੇਸ਼ ਪੰਜਾਬ ਦਾ ਬੱਚਾ ਬੱਚਾ ਆਪਣਾ ਸਿਰ ਚੁੱਕ ਕੇ ਦੁਨੀਆ ਨੂੰ ਦੱਸ ਸਕੇ ਕਿ ਉਹਦਾ ਤਾਲੁਕ ਉਸ ਧਰਤੀ ਨਾਲ ਹੈ ਜਿਹਨੇ ਕਦੀ ਆਪਣਾ ਸਿਰ ਨਹੀਂ ਮਾਨੇ ਹੋਣ ਦਿੱਤਾ, ਜਿਸ ਕੌਮ ਨੇ ਆਪਣੀ ਆਜ਼ਾਦੀ ਲਈ ਹਮੇਸ਼ਾ ਮਕਤਲ ਦੀ ਰਾਹ ਚੁਣੀ ਤੇ ਆਪਣੀਆਂ ਜਾਨਾਂ ਦੇ ਕੇ ਅਣਖਾਂ ਤੇ ਗੈਰਤਾਂ ਦੀ ਹਿਫਾਜ਼ਤ ਕੀਤੀ। ਅੱਜ ਲਈ ਇੰਨਾ ਹੀ। ਕੱਲ੍ਹ ਇੱਕ ਹੋਰ ਮੌਜੂ ਨਾਲ ਮੁਲਾਕਾਤ ਕਰਾਂਗੇ ਤੇ ਤਾਰੀਖੀ ਮੁਗਾਲਤੇ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਇਜਾਜ਼ਤ ਦਿਓ। ਰੱਬ ਰੱਖਾ।